ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਅੱਗੇ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਤੇ ਅੱਜ ਅਸੀਂ ਯਸੂ ਮਸੀਹ ਦਾ ਮੋਜਜ਼ਾ 5 ਰੋਟੀਆਂ ਤੇ 2 ਮੱਛੀਆਂ ਤੇ ਗੌਰ ਕਰਾਂਗੇ। ਲੇਕਿਨ ਅੱਜ ਮੈਂ ਇੱਕ ਸਟੋਰੀ ਪੈਗਾਮ ਦੇਣਾ ਚਾਹੁੰਦਾ ਵਾਂ ਜਿਹੜਾ ਕਿ ਉਹ ਬੱਚਾ ਉਹ ਲੜਕਾ ਜਿਹੜਾ 5 ਰੋਟੀਆਂ ਤੇ 2 ਮੱਛੀਆਂ ਲੈ ਕੇ ਘਰੋਂ ਨਿਕਲਿਆ। ਅਜ਼ੀਜ਼ੋ, ਬਾਈਬਲ ਮੁਕੱਦਸ ਵਿੱਚ ਚਾਰੇ ਅੰਜੀਲਾਂ ਇਹ ਬਿਆਨ ਕਰਦੀਆਂ ਨੇ ਕਿ ਇੱਕ ਲੜਕਾ ਆਪਣੀ ਮਾਂ ਤੇ ਆਪਣੀ ਭੈਣ ਨਾਲ ਜ਼ਿੱਦ ਕਰਦਾ ਹੈ ਕਿ ਮੈਂ ਯਸੂ ਨੂੰ ਵੇਖਣਾ ਚਾਹੁੰਦਾ ਤੇ ਉਹ ਯਸੂ ਨੂੰ ਵੇਖਣ ਦੀ ਖਾਸ਼ ਰੱਖਦਾ। ਕਿਉਂ? ਉਹਦੇ ਦੋਸਤ ਕਹਿੰਦੇ ਨੇ ਉਹ ਇੰਜ ਯਸੂ ਹੈਗਾ ਇੱਕ ਸ਼ਖਸ ਉਹ ਜਿਹੜਾ ਮੋਜਜ਼ੇ ਕਰਦਾ ਹੈ ਤੇ ਜਿਹੜਾ ਲੋਕਾਂ ਨੂੰ ਸ਼ਿਫਾਵਾਂ ਦਿੰਦਾ ਹੈ। ਤੇ ਕੁਝ ਲੋਕ ਵੱਡੇ ਮੁੰਡੇ ਜਾਂਦੇ ਨੇ, ਕੁਝ ਛੋਟੇ, ਤੇ ਇਹ ਛੋਟਾ ਮੁੰਡਾ ਵੀ ਜਾਣਾ, ਇਹ ਕਹਿੰਦਾ ਮੈਂ ਵੀ ਜਾਣਾ। ਬਾਈਬਲ ਨੇ ਇਹਨੂੰ ਛੋਟਾ ਲੜਕਾ ਦੱਸਿਆ, ਮੁੰਡਾ ਬਿਆਨ ਕੀਤਾ, ਮਰਦ ਨਹੀਂ। ਇਹਦਾ ਮਤਲਬ ਇਹ ਵੇ ਕਿ ਇਹਦੀ ਉਮਰ ਕੋਈ 10-11 ਸਾਲ ਹੋਏਗੀ, 12 ਸਾਲ ਨਹੀਂ ਹੋਏਗੀ। ਇਸ ਲਈ ਕਿ ਯਹੂਦੀਆਂ ਦੀ ਤਾਰੀਖ ਦੇ ਵਿੱਚ ਜਿਹੜਾ ਬੱਚਾ 12 ਸਾਲ ਦਾ ਹੋ ਜਾਂਦਾ ਸੀ ਮੁੰਡਾ, ਉਹ ਮਰਦ ਕਹਿਲਾਂਦਾ ਸੀ, ਉਹ ਲੜਕਾ ਨਹੀਂ ਕਹਿਲਾਂਦਾ। ਤੇ ਇਹ ਲੱਗਦਾ ਇੰਜ ਕਿ ਜਿਵੇਂ 10-11 ਸਾਲ ਦਾ, ਇਹ ਹਾਲੇ 12 ਸਾਲਾਂ ਦਾ ਨਹੀਂ। ਤੇ ਮਾਂ ਨਾਲ ਜ਼ਿੱਦ ਕਰਦਾ ਤੇ ਆਂਦਾ, ਮਾਂ ਮੈਂ ਯਸੂ ਨੂੰ ਵੇਖਣਾ ਚਾਹੁੰਦਾ ਵਾਂ, ਮੈਂ ਜਾਣਾ। ਮਾਂ ਬੜਾ ਮਨਾ ਕਰਦੀ ਹੈ, ਪੁੱਤਰ ਮੁੜ ਜਾ, ਤੇਰੀ ਉਮਰ ਘੱਟ ਹੈ, ਹਾਲੇ ਗਵਾਚ ਜਾਏਗਾ ਕਿਤੇ ਜਾਂ ਤੈਨੂੰ ਕੋਈ ਫੜ ਕੇ ਲੈ ਜਾਏਗਾ। ਲੇਕਿਨ ਕਹਿੰਦਾ ਨਹੀਂ ਮੈਂ ਜਾਣਾ। ਮੇਰੇ ਸਾਰੇ ਦੋਸਤ ਗਏ ਨੇ, ਕੁਝ ਵੱਡੇ ਵੇਖਿਆ, ਉਹ ਆਪਣੇ ਮਾਂ ਪਿਓ ਦੇ ਨਾਲ ਗਏ ਨੇ, ਜਾਂ ਤੂੰ ਚੱਲ। ਲੇਕਿਨ ਉਹ ਮਾਂ ਕਹਿੰਦੀ ਮੈਂ ਨਹੀਂ, ਅਸੀਂ ਨਹੀਂ ਜਾ ਸਕਦੀਆਂ ਪੁੱਤਰ। ਤੇ ਇਸੇ ਤਰ੍ਹਾਂ ਹੀ ਸਮਝ ਲਓ ਕਿ ਮੈਂ ਉਹਦੀ ਸਟੋਰੀ ਬਿਆਨ ਕਰਨ ਡਿਆ ਕਿ ਉਹ ਬੱਚਾ ਮਾਂ ਤੁਰ ਪੈਂਦਾ। ਮਾਂ ਹਾਰ ਕੇ ਆਂਦੀ, ਅੱਛਾ ਧੀਏ ਇਹਨੂੰ ਰੋਟੀਆਂ ਪਕਾ ਦੇ ਰਸਤੇ ਲਈ, ਕਿ ਉਦੋਂ ਬੱਚਾ ਪੈਸੇ ਗਵਾਚ ਜਾਣਗੇ ਤੇ ਜਾਏ ਤੇ ਰੋਟੀਆਂ ਲੈ ਜਾਏ। ਮਾਂ ਨੇ ਬੜੀ ਚਾਵਾਂ ਦੇ ਨਾਲ ਅੱਛੀਆਂ ਜੀਆਂ ਰੋਟੀਆਂ 5 ਪਕਾ ਕੇ ਦਿੱਤੀਆਂ ਨੇ ਤੇ ਨਾਲ 2 ਮੱਛੀਆਂ। ਅਸੀਂ ਇਹ ਕਹਿ ਦਿੰਦੇ ਹਾਂ ਕਿ 5 ਰੋਟੀਆਂ ਤੇ 2 ਮੱਛੀਆਂ, ਲੇਕਿਨ ਅੱਜ ਮੈਂ ਦੱਸਣਾ ਚਾਹੁੰਦਾ ਵਾਂ ਭਰਾਓ, ਉਹ 5 ਰੋਟੀਆਂ ਕਣਕ ਦੀਆਂ ਨਹੀਂ ਸਨ, ਉਹ ਜੌਂ ਦੀਆਂ ਸਨ। ਜੌਂ ਨੂੰ ਪਹਿਲਾ ਫਲ ਕਿਹਾ ਗਿਆ ਤੇ ਪਹਿਲੇ ਫਲ 'ਚ ਬੜੀ ਤਾਕਤ ਹੁੰਦੀ ਹੈ। ਯਿਸੂ ਮਸੀਹ ਨੇ ਜੌਂ ਦੀਆਂ ਰੋਟੀਆਂ ਤੇ ਮੋਜਜ਼ਾ ਕੀਤਾ ਹੈ। ਤੇ ਪੁਰਾਣੇ ਏਧਨਾਮੇ ਜਦੋਂ ਅਸੀਂ ਵੇਖਦੇ ਹਾਂ ਸਲਾਤੀਨ ਦੀ ਕਿਤਾਬ ਦੇ ਵਿੱਚ, ਤੇ ਉਦੋਂ ਅਲੀਸ਼ਾ ਨੇ ਵੀ ਜੌਂ ਦੀਆਂ ਰੋਟੀਆਂ ਤੇ ਮੋਜਜ਼ਾ ਕੀਤਾ ਹੈ। ਪਹਿਲੇ ਫਲ ਖੁਦਾ ਨੂੰ ਬੜੇ ਪਸੰਦ ਨੇ, ਇਸ ਲਈ ਤੇ ਪਲੋਠੇ ਦੀ ਗੱਲ ਕਰਦਾ, ਇਸ ਲਈ ਤੇ ਇਸਰਾਇਲ ਨੂੰ ਕਹਿੰਦਾ ਮੇਰਾ ਪਲੋਠਾ ਹੈ। ਤੇ ਜੌਂ ਦੀਆਂ ਰੋਟੀਆਂ ਯਾਨੀ ਪਹਿਲੇ ਫਲ ਤੇ ਮੋਜਜ਼ਾ ਹੋਇਆ। ਉਹ ਬੱਚਾ, ਮੈਂ ਸਟੋਰੀ ਪੈਗਾਮ ਦੇਣਾ ਚਾਹੁੰਦਾ, ਯਾਨੀ ਕਹਾਣੀ ਦੀ ਸ਼ਕਲ ਦੇ ਵਿੱਚ ਅੱਜ ਦਾ ਪੈਗਾਮ ਹੋਏਗਾ। ਉਹ ਬੱਚਾ ਟੁਰ ਪਿਆ ਤੇ ਗਿਆ, ਜੇਬ 'ਚ ਪੈਸੇ ਕੋਈ ਨਹੀਂ। 5 ਰੋਟੀਆਂ ਤੇ 2 ਮੱਛੀਆਂ ਉਹਨੇ ਲੈ ਲਈਆਂ ਨੇ। ਰੋਟੀ ਆਪਣੀ ਬੰਨੀ ਤੇ ਰੋਟੀ ਨੂੰ ਫੜਿਆ ਤੇ ਟੁਰਿਆ ਜਾਣ ਡਿਆ। ਅੱਗੇ ਯਸੂ ਜਾ ਰਿਹਾ ਤੇ ਦੌੜ ਕੇ ਨਾਲ ਰਲ ਗਿਆ। ਇਸ ਲਈ ਕਿ ਸ਼ਹਿਰ 'ਚੋਂ ਯਸੂ ਜਾ ਰਿਹਾ ਸੀ ਤੇ ਲੋਕਾਂ ਨੇ ਵੇਖਿਆ, ਸ਼ੋਰ ਹੋਇਆ, ਯਸੂ ਜਾਣ ਡਿਆ, ਆਂਦਾ ਮੈਂ ਵੀ ਜਾਣਾ। ਤੇ ਰੋਟੀਆਂ ਪਕਵਾਈਆਂ ਤੇ ਉਹ ਵੀ ਪਿੱਛੇ ਲੱਗ ਗਿਆ। ਦੌੜ ਕੇ ਜਦੋਂ ਚਲਾ ਗਿਆ ਤੇ ਅੱਗੇ ਯਸੂ ਗਲੀਲ ਦੀ ਝੀਲ, ਜਿਹਨੂੰ ਤਿਬਰਿਆਸ ਦੀ ਝੀਲ ਵੀ ਕਹਿੰਦੇ ਨੇ, ਉਹ ਪਾਰ ਕਰਨ ਡਿਆ। ਤੇ ਲੋਕ ਵੀ ਕਸ਼ਤੀਆਂ ਤੇ ਚੜ੍ਹ ਕੇ ਤੇ ਜਾਣ ਡਏ ਨੇ। ਇਹ ਮੁੰਡਾ ਵੀ ਇੱਕ ਕਸ਼ਤੀ 'ਚ ਬਹਿ ਜਾਂਦਾ ਤੇ ਪਾਰ ਕਰ ਜਾਂਦਾ। ਅੱਗੇ ਜਾਂਦਾ ਤੇ ਵੇਖਦਾ ਕਿ ਯਸੂ ਆਉਣ ਡਿਆ। ਕਿਉਂ? ਜਿਹੜੀ ਕਸ਼ਤੀ 'ਚ ਇਹ ਸੀ, ਉਹ ਕਸ਼ਤੀ ਚਲਾਉਣ ਵਾਲੇ ਨੇ ਸਪੀਡ ਨਾਲ ਚਲਾਈ ਏ
ਕਿ ਲੋਕ ਸ਼ੋਰ ਕਰਦੇ ਹਨ, ਯਿਸੂ ਚਲਾ ਗਿਆ, ਤੂੰ ਪਹਿਲੋਂ ਆਪਣ ਛੇਤੀ ਲੈ ਕੇ ਚੱਲ, ਛੇਤੀ ਲੈ ਕੇ ਚੱਲ। ਤੇ ਉਹ ਛੇਤੀ ਲੈ ਕੇ ਟੁਰ ਗਿਆ। ਅੱਗੇ ਜਾ ਕੇ ਤੇ ਯਿਸੂ ਦਾ ਇੰਤਜ਼ਾਰ ਕਰਦੇ ਨੇ। ਯਿਸੂ ਉਤਰਿਆ ਤੇ ਇਹਨਾਂ ਨੂੰ ਮਿਲਿਆ। ਜਦੋਂ ਵੇਖਿਆ ਕਿ ਲੋਕ ਬਹੁਤੇ ਹੋ ਗਏ ਨੇ, ਯਿਸੂ ਥੋੜਾ ਜਿਹਾ ਅੱਗੇ ਵਧਿਆ ਤੇ ਇੱਕ ਪਹਾੜ ਤੇ ਚੜ ਗਿਆ, ਉੱਚੀ ਜਗ੍ਹਾ ਤੇ, ਤਾਂ ਕਿ ਲੋਕ ਉਹਨੂੰ ਵੇਖਣ ਤੇ ਥੱਲੇ ਹੋ ਕੇ ਲੋਕ ਕਲਾਮ ਸੁਣਨ। ਲੋਕਾਂ ਨੇ ਵੇਖਿਆ ਤੇ ਯਿਸੂ ਨੇ ਖੁਦਾ ਦੀ ਬਾਦਸ਼ਾਹੀ ਦੀ ਮਨਾਦੀ ਸ਼ੁਰੂ ਕਰ ਦਿੱਤੀ। ਖੁਦਾ ਦੀ ਬਾਦਸ਼ਾਹੀ ਦੇ ਬਾਰੇ ਦੱਸਣਾ ਚਾਹੁੰਦਾ ਸੀ, ਕਿਉਂ? ਇਸ ਲਈ ਕਿ ਉਹ ਬਾਦਸ਼ਾਹੀ ਦੀ ਮਨਾਦੀ ਤੇ ਕਰਦਾ ਸੀ। ਜਦੋਂ ਮਨਾਦੀ ਕਰਨ ਡਿਆ ਪਿਆ ਨਾ, ਤੇ ਪਹਿਲੋਂ ਆਂਦਾ ਹੈ ਫਿਲਿਪਸ ਨੂੰ, ਇਹ ਲੋਕ ਇੰਨੇ ਸਾਰੇ ਹੋ ਗਏ ਨੇ ਤੇ ਇਹਨਾਂ ਨੂੰ ਰੋਟੀ ਕਿੱਥੋਂ ਖਵਾਵਾਂਗੇ? ਯਹੋਨਾ ਇਹਨੂੰ ਬਿਆਨ ਕਰਨ ਡਿਆ ਹੈ। ਯਹੋਨਾ ਦੀ ਇੰਜੀਲ ਉਹਦੇ 6ਵੇਂ ਬਾਬ 'ਚ ਜ਼ਿਕਰ ਹੈ ਤੇ ਬਿਆਨ ਕਰਨ ਡਿਆ ਤੇ ਆਂਦਾ ਯਿਸੂ ਮਸੀਹ ਫਿਲਿਪਸ ਨੂੰ ਆਂਦੇ ਨੇ, ਇੰਨੇ ਲੋਕ ਹੋ ਗਏ ਨੇ ਤੇ ਇਹਨਾਂ ਨੂੰ ਰੋਟੀ ਕਿੱਥੋਂ ਖਵਾਵਾਂਗੇ? ਉਹ ਚੁੱਪ। ਲੇਕਿਨ ਜਿਵੇਂ ਹੀ ਉਹਨੇ ਪੈਗਾਮ ਯਾਨੀ ਕਲਾਮ ਸੁਣਾ ਕੇ ਰੋਕਿਆ ਡਿਆ, ਤੇ ਇੱਕ ਸ਼ਖਸ ਉਹਦੇ ਕੰਨ 'ਚ ਆਇਆ, ਆ ਕੇ ਆਂਦਾ, ਕੰਨ ਦੇ ਕੋਲ ਆ ਕੇ ਆਂਦਾ, ਉਸਤਾਦ ਇਹਨਾਂ ਨੂੰ ਫਾਰਗ ਕਰ, ਇਹ ਲਾਗੇ ਪਿੰਡਾਂ 'ਚ ਚਲੇ ਜਾਣ ਤੇ ਆਪਣਾ ਬੰਦੋਬਸਤ ਕਰਨ, ਨਾਲੇ ਰਾਤ ਰਹਿਣਾ, ਨਾਲੇ ਰੋਟੀ ਖਾਣੀ ਰਾਤ ਦੀ, ਅਸੀਂ ਇਹਨਾਂ ਨੂੰ ਕਿੱਥੇ ਰੱਖਾਂਗੇ? ਯਿਸੂ ਮਸੀਹ ਆਂਦੇ ਨੇ, ਤੁਸੀਂ ਇਹਨਾਂ ਦਾ ਬੰਦੋਬਸਤ ਕਰੋ। ਕਿ ਯਿਸੂ ਦੇ ਦਿਲੋਂ ਅੱਜ ਗੱਲ ਉੱਠੀ ਸੀ ਕਿ ਉਹਨੇ ਇਹਨਾਂ ਲੋਕਾਂ ਨੂੰ ਰੋਟੀ ਖਵਾਣੀ ਹੈ। ਪਹਿਲਾਂ ਹੀ ਯਿਸੂ ਮਸੀਹ ਕਹਿਣ ਡਿਆ ਪਿਆ ਕਿ ਮੈਂ ਇਹਨਾਂ ਨੂੰ ਰੋਟੀ ਖਵਾਣੀ ਹੈ। ਯਿਸੂ ਮਸੀਹ ਨੇ ਸ਼ਾਗਿਰਦਾਂ ਨੂੰ ਪੁੱਛਿਆ, ਤੁਹਾਡੇ ਕੋਲ ਕੀ ਹੈ? ਤੇ ਇੰਦਰਿਆਸ ਨਾਂ ਦਾ ਸ਼ਾਗਿਰਦ ਜਿਹੜਾ ਸੀ, ਜਿਹਨੂੰ ਅੰਗਰੇਜ਼ੀ 'ਚ ਐਂਡਰਿਊ ਕਹਿੰਦੇ ਨੇ, ਉਹ ਇੰਦਰਿਆਸ ਆਇਆ ਤੇ ਉਹ ਕੀ ਆਂਦਾ? ਉਹ ਆਂਦਾ, ਇੱਥੇ ਇੱਕ ਮੁੰਡਾ ਹੈਗਾ ਜਿਹਦੇ ਕੋਲ 5 ਰੋਟੀਆਂ ਤੇ 2 ਮੱਛੀਆਂ ਨੇ। ਤੇ ਉਹ ਕਹਿੰਦਾ, ਅੱਛਾ। ਉਹ ਬੱਚੇ ਦੇ ਕੋਲੋਂ ਲੈ ਕੇ ਤੇ ਆ ਗਏ ਨੇ। ਹੁਣ ਜ਼ਰਾ ਬੜੀ ਗੌਰ ਕਰਨ ਵਾਲੀ ਗੱਲ ਆ, ਮਾਂ ਨੇ ਘਰੋਂ ਰੋਟੀ ਦਿੱਤੀ ਸੀ, ਐ ਲੈ ਪੁੱਤਰ 5 ਰੋਟੀਆਂ ਨਹੀਂ ਤੇ 2 ਮੱਛੀਆਂ ਨਹੀਂ, ਤੇਰਾ ਦੁਪਹਿਰ ਦਾ ਖਾਣਾ ਵੀ ਆ ਤੇ ਰਾਤ ਦਾ ਖਾਣਾ ਵੀ ਆ ਤੇ ਨਾਸ਼ਤਾ ਵੀ ਹੋਊਗਾ। ਤੇ ਅੱਗੋਂ ਨਾਸ਼ਤਾ ਕਰਕੇ ਯਾਨੀ ਸਵੇਰ ਦੀ ਰੋਟੀ ਖਾ ਕੇ ਤੇ ਲਗਾ ਆਈ ਘਰ, ਤੇ ਜੇ ਭੁੱਖ ਲੱਗੇਗੀ ਤੇ ਖਾ ਲਈ। 5 ਰੋਟੀਆਂ ਨੇ ਤੇਰੇ ਲਈ, ਤੇ ਜੌਂ ਦੀ ਰੋਟੀ ਬੜੀ ਗਰਮ ਹੁੰਦੀ ਏ, ਥੋੜੀ ਜਿਹੀ ਖਾ ਲਓ ਤੇ ਰੱਜ ਜਾਂਦਾ ਬੰਦਾ। ਲੇਕਿਨ ਉਸ ਮੁੰਡੇ ਕੋਲੋਂ ਇੰਦਰਿਆਸ ਰੋਟੀ ਲੈ ਕੇ ਟੁਰ ਗਿਆ। ਉਹ ਪਿੱਛੇ ਉਹ ਬੱਚਾ ਨਾ ਰੌਲਾ ਪਾ ਸਕਦਾ, ਨਾ ਗੱਲ ਕਰ ਸਕਦਾ। ਉਹਦਾ ਫੜਾ ਕਾਕਾ ਇਹ ਰੋਟੀਆਂ ਦੇ। ਉਹਨੇ ਚੁੱਪ ਕਰਕੇ ਫੜਾਤੀਆਂ, ਡਰੇ ਸਹਿਮੇ ਨੇ। ਉਹਨਾਂ ਯਿਸੂ ਅੱਗੇ ਕਰ ਦਿੱਤੀਆਂ। ਉਹ ਮੁੰਡਾ ਪਿੱਛੇ ਰੋਟੀਆਂ ਤੇ ਲਗਾ ਜਾਣ ਡਿਆ, ਤੇ ਜਿੱਥੇ ਉਹਨੇ ਜਾ ਕੇ ਯਿਸੂ ਨੂੰ ਰੋਟੀਆਂ ਫੜਾਈਆਂ ਤੇ ਉਹ ਵੀ ਕੋਲ ਖਲੋ ਗਿਆ। ਜਦੋਂ ਰੋਟੀਆਂ ਯਿਸੂ ਮਸੀਹ ਨੇ ਫੜ ਲਈਆਂ ਨੇ, ਤੇ ਉਦੋਂ ਚੰਗੇਰਾਂ ਤੇ ਹੁੰਦੀਆਂ ਕੋਈ ਨਹੀਂ, ਛਾਬੀਆਂ ਤੇ ਹੁੰਦੀਆਂ ਕੋਈ ਨਹੀਂ ਕਿ ਛਾਬੀ 'ਚ ਜਾਂ ਪਲੇਟ 'ਚ ਰੋਟੀ ਦਿੱਤੀ ਹੈ। ਉਹ ਰੋਟੀ ਉਂਝ ਪੌਣੇ 'ਚ ਬੱਧੀ ਹੈ, ਕੱਪੜੇ 'ਚ ਨਾਲ ਮੱਛੀ ਬੱਧੀ ਹੈ। ਯਿਸੂ ਮਸੀਹ ਨੇ ਲਿਆ ਤੇ ਉਹਨੇ ਖੁਦਾ ਦਾ ਸ਼ੁਕਰ ਕੀਤਾ। ਜਿਵੇਂ ਸ਼ੁਕਰ ਕੀਤਾ ਤੇ ਬਰਕਤ ਦਿੱਤੀ ਉੱਤੇ, ਤੇ ਉਸ ਪੌਣੇ ਦੇ ਵਿੱਚੋਂ ਜ਼ਰਾ ਬੜਾ ਗੌਰ ਨਾਲ ਵੇਖਿਆ ਜੀ, ਉਹ ਪੌਣੇ ਨੂੰ ਖੋਲਿਆ ਤੇ ਉਹਦੇ ਚੋਂ ਰੋਟੀਆਂ ਫੜਦਾ ਤੇ ਤੋੜਦਾ ਤੇ ਸ਼ਾਗਿਰਦਾਂ ਨੂੰ ਫੜਾਉਂਦਾ ਜਾਂਦਾ। ਰੋਟੀ ਤੋੜਦਾ, ਸ਼ਾਗਿਰਦਾਂ ਨੂੰ ਫੜਾਉਂਦਾ ਜਾਂਦਾ, ਤੇ ਬੱਚਾ ਵੇਂਦਾ। ਤੇ ਬੱਚਾ ਜਦੋਂ ਘਰ ਜਾਂਦਾ ਤੇ ਉਹ ਮਾਂ ਨੂੰ ਕੀ ਦੱਸਦਾ? ਮਾਂ ਮੇਰੀ ਗੱਲ ਸੁਣ, ਤੂੰ ਰੋਟੀਆਂ ਕਿੰਨੀਆਂ ਦਿੱਤੀਆਂ ਸਨ? ਮੈਂ ਪੁੱਤਰ ਤੈਨੂੰ 5 ਰੋਟੀਆਂ ਦਿੱਤੀਆਂ ਹਨ, 2 ਮੱਛੀਆਂ। ਕਹਿੰਦਾ ਉਹ ਯਿਸੂ ਸੀ ਨਾ ਜਿਹੜਾ, ਉਹਦੇ ਕੋਲ ਕੀ ਕੁਦਰਤ ਸੀ? ਉਹ ਤੇ ਕੀ ਕਰਦਾ ਸੀ? ਉਹ ਪੌਣੇ ਨੂੰ ਖੋਲਦਾ ਸੀ ਤੇ ਫੜਦਾ ਸੀ ਰੋਟੀ, ਤੇ ਰੋਟੀਆਂ ਤੋੜਦਾ ਸੀ ਤੇ ਅੱਗੇ ਦਿੰਦਾ ਜਾਂਦਾ ਸੀ। ਉਹ 5 ਰੋਟੀਆਂ ਫੜਦਾ ਸੀ, ਤੋੜਦਾ ਸੀ, ਅੱਗੇ ਫੜਾ ਦਿੰਦਾ ਸੀ। ਉਹ ਫਿਰ ਉਹ ਰੋਟੀਆਂ ਮੁੱਕਦੀਆਂ ਹੀ ਨਹੀਂ ਸਨ। ਉਹ ਜਦੋਂ ਫੜਦਾ ਸੀ 5 ਨਿਕਲ ਆਉਂਦੀਆਂ ਹਨ, ਉਹਨਾਂ ਨੂੰ 2 ਹਿੱਸੇ ਕਰਦਾ ਸੀ ਤੇ ਫੜਾ ਦਿੰਦਾ ਸੀ। ਫਿਰ 5 ਰੋਟੀਆਂ ਕੱਢਦਾ ਸੀ,
ਰੋਟੀ ਤੋੜਦਾ ਸੀ ਤੇ ਦੇ ਇਸੇ ਤਰ੍ਹਾਂ ਹੀ ਮੱਛੀਆਂ ਦਿੰਦਾ ਗਿਆ। ਉਹ ਮਾਂ ਏਡੇ ਵੱਡੇ ਮਜਮੇ ਨੇ, ਇੰਨੇ ਲੋਕ ਸਨ ਜਿੰਨਾ ਰੋਟੀ ਖਾ ਲਈ ਤੇ ਰੱਜ ਕੇ ਖਾਧੀ ਤਾਂ 12 ਟੋਕਰੇ ਵੀ ਬਚ ਗਏ। ਰੋਟੀਆਂ ਨਹੀਂ ਮੁੱਕੀਆਂ। ਮੈਂ ਤੇ ਪੂਣੇ ਵਾਲੀ ਵੇਂਦਾ ਹਾਂ ਤੇ ਯਿਸੂ ਦੇ ਹੱਥਾਂ ਵੱਲ ਵੇਂਦਾ ਹਾਂ ਕਿ ਉਹ ਕੀ ਕਰਦਾ ਸੀ। ਰੋਟੀ ਮੁੱਕਦੀ ਨਹੀਂ ਸਨ, ਰੋਟੀਆਂ ਮੁੱਕਦੀਆਂ ਨਹੀਂ ਸਨ। ਤੂੰ ਮੈਨੂੰ ਕਹੇ ਰੋਟੀ ਖਾ ਲਈ, ਉਹ ਮੈਂ ਤੇ ਉੱਥੋਂ ਹੀ ਲੈ ਕੇ ਖਾਧੀ ਏ। ਮੈਂ ਤੇ ਕੱਲਿਆਂ ਬਹਿ ਕੇ ਵੱਖਰਿਆਂ ਤਾਂ ਖਾਧੀ ਕੋਈ ਸ਼ੈ ਨਹੀਂ, ਉਹ ਸਾਰੀਆਂ ਰੋਟੀਆਂ ਹੀ ਉਹਨਾਂ ਲੈ ਲਈਆਂ। ਅੱਛਾ, ਮਾਂ ਕਹਿੰਦੀ ਅੱਛਾ ਉਹ ਰੋਟੀਆਂ ਮੁੱਕੀਆਂ ਹੀ ਨਹੀਂ, ਇਹਦਾ ਮਤਲਬ ਹੈ ਯਿਸੂ ਨੇ ਕੁਝ ਕੀਤਾ ਉੱਥੇ। ਜਿਹੜੇ ਰੋਟੀਆਂ ਮੁੱਕੀਆਂ ਹੀ ਨਹੀਂ ਤੇ ਖਾ ਲਈਆਂ ਨੇ। ਤੇ ਬਾਈਬਲ ਕਹਿੰਦੀ ਹੈ 5000 ਬੰਦੇ ਸਨ ਜਿਨ੍ਹਾਂ ਰੋਟੀਆਂ ਖਾਧੀਆਂ, ਤੇ ਬੀਬੀਆਂ ਵੀ ਹੋਣਗੀਆਂ, ਬੱਚੇ ਵੀ ਹੋਣਗੇ। ਲੇਕਿਨ ਉਹ ਬੱਚਾ ਉਹਨੇ ਦੇਣ ਲੱਗਿਆ ਇਨਕਾਰ ਨਹੀਂ ਕੀਤਾ। ਉਹਨੇ ਇਹ ਨਹੀਂ ਆਖਿਆ ਮੈਨੂੰ ਇੱਕ ਰੋਟੀ ਦੇ ਦਿਓ ਯਾਰ, ਥੋੜੀ ਜਿਹੀ ਮੱਛੀ ਦੇ ਦਿਓ, ਬਾਕੀ ਲੈ ਜਾਓ, ਮੇਰੇ ਜੋਗੀ ਛੱਡ ਦਿਓ, ਬਾਕੀ ਲੈ ਜਾਓ, ਕੋਈ ਗੱਲ ਨਹੀਂ। ਨਹੀਂ, ਸਾਰੀਆਂ ਦੇ ਸਾਰੀਆਂ ਦੇਤੀਆਂ। ਤੇ ਅੱਜ ਭਰਾਓ ਅਸੀਂ ਸਿੱਖਣਾ ਚਾਹੁੰਦੇ ਹਾਂ, ਤੁਹਾਡੇ ਦਿੱਤੇ ਹੋਏ ਚੋਂ ਖੁਦਾ ਮੌਜਜ਼ਾ ਕਰ ਸਕਦਾ ਜੇ। ਤੁਹਾਡੇ ਸਾਰੇ ਦੇ ਸਾਰੇ ਦਿੱਤੇ ਹੋਏ ਚੋਂ ਖੁਦਾ ਬੜੀ ਕੁਦਰਤ ਨਾਲ ਮੌਜਜ਼ਾ ਕਰਨਾ ਚਾਹੁੰਦਾ ਜੇ। ਲੇਕਿਨ ਤੁਸੀਂ ਦਓਗੇ ਤੇ ਮੌਜਜ਼ਾ ਹੋਏਗਾ, ਤੁਸੀਂ ਦਓਗੇ ਤੇ ਦੂਜਿਆਂ ਲਈ ਬਰਕਤ ਹੋਏਗੀ। ਜੇ ਤੁਸੀਂ ਦਓਗੇ ਨਹੀਂ ਤੇ ਬਰਕਤ ਨਹੀਂ ਹੋਏਗੀ। ਇਸ ਲਈ ਇਹ ਬੱਚੇ ਦੀ ਜ਼ਿੰਦਗੀ ਤੋਂ ਸਿੱਖੋ, ਬੱਚੇ ਦੇ ਕੰਮਾਂ ਤੋਂ ਸਿੱਖੋ। ਬੱਚਾ ਰੋਟੀਆਂ ਲੈ ਕੇ ਗਿਆ, ਉਹਨੇ ਜਾ ਕੇ ਖਾਮੋਸ਼ੀ ਨਾਲ ਦੇ ਦਿੱਤੀਆਂ ਨੇ ਤੇ ਉਹਦੇ ਨਾਲ ਹੀ ਮੌਜਜ਼ਾ ਹੋ ਗਿਆ। ਕਿੰਨੇ ਲੋਕਾਂ ਨੇ ਖਾ ਲਈ ਇਹ ਰੋਟੀ। ਤੇ ਅੱਜ ਅਸੀਂ ਦੇਣ ਵਾਲੇ ਬਣੀਏ ਤਾਂ ਕਿ ਉਹ ਦਿੱਤਾ ਹੋਇਆ ਜਦੋਂ ਖੁਦਾ ਦੀ ਹਜ਼ੂਰੀ 'ਚ ਜਾਂਦਾ ਤੇ ਖੁਦਾ ਫਿਰ ਅੱਗੋਂ ਵਧਾ ਕੇ ਦਿੰਦਾ, ਬਰਕਤ ਨਾਲ ਦਿੰਦਾ, ਜਿਹਨੂੰ ਅਸੀਂ ਮੌਜਜ਼ਾ ਕਹਿੰਦੇ ਹਾਂ। ਤੇ ਲੋਕ ਬਰਕਤ ਪਾਉਂਦੇ ਨੇ ਤੇ ਵੱਡੀ ਬਰਕਤ ਪਾਉਂਦੇ ਨੇ। ਤੇ ਅੱਜ ਤੋਂ ਬਾਅਦ ਖੁਦਾ ਨੂੰ, ਖੁਦਾ ਦੇ ਕੰਮ ਲਈ ਦੇਣਾ ਸ਼ੁਰੂ ਕਰ ਦਿਓ। ਸ਼ਾਗਿਰਦ ਨੇ ਲਿਆ ਤੇ ਉਹਨੇ ਯਿਸੂ ਨੂੰ ਜਾ ਕੇ ਫੜਾਤਾ। ਇਸੇ ਤਰ੍ਹਾਂ ਹੀ ਥੱਲੇ ਜ਼ਮੀਨ ਤੇ ਅੱਜ ਇਹ ਵੀ ਗੱਲ ਸਮਝ ਲਓ, ਜਿਹੜੀ ਚੀਜ਼ ਤੁਸੀਂ ਖੁਦਾ ਨੂੰ ਦੇਣੀ ਹੈ ਉਹ ਖੁਦਾ ਦੇ ਖਾਦਮ ਨੂੰ ਦੇਣੀ ਹੈ। ਇਸ ਲਈ ਕਿ ਖੁਦਾ ਦੇ ਥੱਲੇ ਲੈਣ ਵਾਲਾ ਖੁਦਾ ਦਾ ਖਾਦਮ ਹੈ। ਉਦੋਂ ਸ਼ਾਗਿਰਦ ਸਨ, ਸ਼ਾਗਿਰਦਾਂ ਚੁੱਕੀ ਤੋਂ ਉਹਨਾਂ ਯਿਸੂ ਨੂੰ ਰੋਟੀਆਂ ਪਹੁੰਚਾਤੀਆਂ। ਅੱਜ ਖੁਦਾ ਦੇ ਖਾਦਮ ਨੇ, ਜੋ ਤੁਸੀਂ ਖੁਦਾ ਨੂੰ ਦੇਣਾ ਚਾਹੁੰਦੇ ਹੋ ਚੁੱਪ ਕਰਕੇ ਦੇ ਦਿਓ ਤੇ ਦਿਲ 'ਚ ਕੋਈ ਮਲਾਲ ਨਾ ਕਰੋ ਕਿ ਕੀ ਹੈ। ਤੁਹਾਡੇ ਦਿੱਤੇ ਹੋਏ ਨਾ ਖੁਦਾ ਮੌਜਜ਼ਾ ਕਰ ਸਕਦਾ ਹੈ। ਤੇ ਇਸ ਲਈ ਮੌਜਜ਼ੇ ਹੁੰਦੇ ਵੀ ਨੇ ਤੇ ਖੁਦਾ ਕਰਦਾ ਵੀ ਹੈ ਤੇ ਉਹ ਕਰਨ ਦੀ ਕੁਦਰਤ ਵੀ ਰੱਖਦਾ ਹੈ। ਇਸ ਲਈ ਅੱਜ ਤੋਂ ਬਾਅਦ ਖੁਦਾ ਨੂੰ ਦਿਓ ਤੇ ਖੁਸ਼ੀ ਨਾਲ ਦਿਓ ਤੇ ਮੌਜਜ਼ਾ ਵੇਖੋ। ਖੁਦਾ ਤੁਹਾਨੂੰ ਦੇਣ ਦੀ ਤੌਫੀਕ ਦੇਵੇ ਤੇ ਨਾਲੇ ਬਰਕਤ ਦੇਵੇ ਕਿ ਤੁਸੀਂ ਦਿਓ ਤੇ ਨਾਲੇ ਮੌਜਜ਼ੇ ਪਾਓ ਤੇ ਨਾਲੇ ਖੁਦਾ ਦੀ ਕੁਦਰਤ ਨੂੰ ਵੇਖੋ। ਖੁਦਾਵੰਦ ਤੁਹਾਡੇ ਨਾਲ ਹੋਵੇ ਤੇ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।